ਲਓ ਜੀ, ਇਹ ਹੈ ਮੇਰਾ ਸੋਹਣਾ ਪਿੰਡ, ਚੱਕ ਨੰਬਰ 452 ਗਾਫੇ ਮੰਡੀ ਰਮੇਸ਼ਾ। ਤੇ ਇਸ ਵੇਲੇ ਮੈਂ ਜਾ ਰਿਹਾ ਆਪਣੇ ਪਿੰਡ ਦੇ ਚੜ੍ਹਦੀ ਪਾਸੇ, ਜਿਹੜੀ ਬਾਹਰਲਾ ਰੋਡ ਆ, ਬਾਹਰਲੀ ਸੜਕ ਆ, ਉਹਦੇ ਵੱਲ। ਜਿੱਥੇ ਬਹਿ ਕੇ 3-4 ਦਿਨ ਹੋ ਗਏ ਜਾਂ 10 ਦਿਨ ਹੋ ਗਏ ਹੋਣੇ ਆ ਵੀ ਅਸੀਂ ਵੀਡੀਓ ਬਣਾਈ ਸੀਗੀ। ਉਹ ਹੈਗੀ ਆ ਜੀ ਉਹ ਨਿੰਮ। ਤੇ ਇਹ ਮੀਂਹ ਦੇ ਨਾਲ ਪਾਣੀ ਖੜਾ, ਪਰਸੋਂ ਪਿਆ ਸੀਗਾ ਮੀਂਹ, ਪਰਸੋਂ ਸ਼ਾਮ ਦੀ ਗੱਲ ਆ। ਤੇ ਉਹ ਇਸ ਵਾਸਤੇ ਉੱਥੇ ਉਹ ਪਾਣੀ ਖਲੋਤਾ ਸੀ। ਇਹ ਹੈਗਾ ਮੇਰੇ ਪਿੰਡ ਦਾ ਬਾਹਰਲਾ ਪਾਸਾ। ਬੜੇ ਸੋਹਣੇ ਨਜ਼ਾਰੇ ਆ ਇੱਥੇ ਦੇ। ਮੈਂ ਚੱਲਿਆ ਸੀਗਾ ਡੇਰੇ। ਮੈਂ ਸੋਚਿਆ ਵੀ ਅੱਜ ਪੱਕੀ ਸੜਕ ਨਹੀਂ, ਅੱਜ ਕੱਚੀ ਸੜਕ ਤੇ ਨੂੰ ਡੇਰੇ ਜਾਵਾਂਗੇ ਤੇ ਤੁਹਾਨੂੰ ਜਿਹੜੇ ਆ ਇਹਦੇ ਨਜ਼ਾਰੇ ਕਰਾਵਾਂਗੇ। ਪਰਸੋਂ ਸ਼ਾਮੀ ਮੀਂਹ ਪੈਣ ਕਰਕੇ ਦਰਖਤਾਂ ਦਾ, ਰੁੱਖਾਂ ਦਾ ਰੁੱਖ ਹੀ ਬਦਲ ਗਿਆ, ਹਰੇ ਭਰੇ ਹੋ ਗਏ, ਹੱਸਣ ਲੱਗ ਗਏ। ਇੱਥੋਂ ਆਪਣਾ ਸਫ਼ਰ ਸ਼ੁਰੂ ਹੋ ਗਿਆ ਆਪਣੇ ਡੇਰੇ ਵੱਲ। ਪਿੰਡ ਨੂੰ ਛੱਡਤਾ ਆਪਾਂ ਪਿੱਛੇ। ਇਹ ਪਿੰਡ ਦੀ ਅਜ਼ਾਫੀ ਆਬਾਦੀ ਆ। ਛੁੱਟੀਆਂ ਹੋਣ ਕਰਕੇ ਨਿਆਣੀਆਂ ਦੀ ਖੇਡਾਂ ਜਿਹੜੀਆਂ ਉਹ ਚਾਲੂ ਆ, ਨਿਆਣੇ ਘਰੇ ਆ। ਇਹ ਕੋਈ ਸਵੇਰੇ ਸਵੇਰੇ ਹੀ ਆਪਣੇ ਪਸ਼ੂਆਂ ਵਾਸਤੇ ਪੱਠੇ ਲੈ ਕੇ ਆ ਗਏ। ਵਾਲੇਕੁਮ ਸਲਾਮ। ਕੱਚੀ ਸੜਕ ਦੇ ਨਜ਼ਾਰੇ ਉਹ ਵੀ ਵੱਖਰੇ ਆ। ਮੇਰੇ ਸੱਜੇ ਪਾਸੇ ਬੜਾ ਸੋਹਣਾ ਨਰਮਾ ਖਲੋਤਾ, ਕੋਈ ਪਾਣੀ ਲਾਈ ਫਿਰਦਾ। ਸਾਰੇ ਜ਼ਿਮੀਂਦਾਰ ਇਸ ਵੇਲੇ ਆਪਣੇ ਆਪਣੇ ਖੇਤਾਂ ਦੇ ਵਿੱਚ ਪਹੁੰਚ ਗਏ। ਮੈਂ ਆਪਣੇ ਪਿੰਡ ਦੇ ਇਸ ਵੇਲੇ ਬਾਹਰਲੇ ਪਾਸੇ ਆ ਤੇ ਮੀਂਹ ਪੈਣ ਕਰਕੇ ਤੁਸੀਂ ਇਹ ਦੇਖ ਸਕਦੇ ਆ ਵੀ ਸੜਕ ਦੇ ਉੱਤੇ ਹਲੇ ਵੀ ਉਹਦੇ ਨਿਸ਼ਾਨ ਮੌਜੂਦ ਆ। ਹਾਲਾਂਕਿ ਮੀਂਹ ਇੰਨਾ ਜ਼ਿਆਦਾ ਕੋਈ ਨਹੀਂ ਪਿਆ ਸੀਗਾ ਤੇ ਮੌਸਮ ਅੱਜ ਵੀ ਬੱਦਲ ਆ। ਨੈਟ ਹਲੇ ਦੱਸਦਾ ਵੀ 2 ਦਿਨ ਹਲੇ ਮੀਂਹ ਹੋਰ ਪੈ ਸਕਦਾ। ਤੇ ਮੈਂ ਹੁਣ ਸੋਚਿਆ ਵੀ ਆਪਣੇ ਚੈਨਲ ਬਾਰੇ ਤੁਹਾਡੇ ਨਾਲ ਕੋਈ ਗੱਲ ਕਰਾਂ ਥੋੜੀ ਜੀ, ਵੀ ਮੈਂ ਇਹਦਾ ਰੁਖ ਬਦਲਣ ਬਾਰੇ ਸੋਚਿਆ ਵੀ ਮੈਂ ਹੁਣ ਹੌਲੀ ਹੌਲੀ, ਜਲਦੀ, ਦੂਰ ਦੀ ਗੱਲ ਨਹੀਂ, ਜਲਦੀ ਮੈਂ ਤੁਹਾਨੂੰ ਆਪਣੇ ਲਾਗੇ ਤਾਗੇ ਦੇ ਪਿੰਡ ਜਿਹੜੇ ਆ ਉਹ ਮੈਂ ਤੁਹਾਨੂੰ ਦਿਖਾਊਂਗਾ। ਤੇ ਤੁਸੀਂ ਜਿਹੜੇ ਪਿੰਡ ਦੀ ਗੱਲ ਕਰੋਗੇ, ਆਪਣਾ ਤਹਿਸੀਲ ਸਮੁੰਦਰੀ, ਤਹਿਸੀਲ ਤਾਂਦਲਿਆਵਾਲਾ ਦੇ ਵਿੱਚ, ਜ਼ਿਲ੍ਹਾ ਫੈਸਲਾਬਾਦ ਦੇ ਜਿਹੜੇ ਮੇਰੇ ਲਾਗੇ ਹਲੇ ਪਿੰਡ ਹੋਣਗੇ, ਉਹ ਮੈਂ ਤੁਹਾਨੂੰ ਦਿਖਾਊਂਗਾ। ਤੇ ਫਿਰ ਇੱਕ ਹੋਰ
ਹੋਰ ਵੀ ਤਬਦੀਲੀ ਤੁਹਾਨੂੰ ਉਹ ਮੈਂ ਦੱਸਣੀ ਨਹੀਂ ਹੈਗੀ, ਉਹ ਤੁਹਾਨੂੰ ਜਲਦੀ ਨਜ਼ਰ ਆਊਗੀ। ਉਹ ਗੱਲ ਰਾਣਾ ਅਸਲਮ ਬਾਰੇ ਆ, ਉਹ ਵੀ ਤੁਹਾਨੂੰ ਦਿਖਾਵਾਂਗੇ ਜਲਦੀ ਹੀ। ਰਾਣਾ ਅਸਲਮ ਖਾਨ ਵਕਾਰ ਸਾਹਿਬ ਖੜਾਕ ਕਰਨ ਜਾ ਰਹੇ ਆ, ਤੇ ਉਹ ਤੁਹਾਨੂੰ ਫਿਰ ਪਹਿਲੇ ਦੱਸਿਆ ਗੱਲ ਦਾ ਸਵਾਦ ਨਹੀਂ ਰਹਿਣਾ, ਇਸ ਵਾਸਤੇ ਆ ਦੇਖੋ ਜੀ, ਇੱਥੋਂ ਆ ਮਿੱਟੀ ਚੁੱਕੀ ਜਾ ਰਹੀ ਹੈ। ਇਹ ਦੇਖੋ ਆ ਜ਼ਮੀਨ ਕਿੰਨੀ ਡੂੰਘੀ ਜਿਹੜੀ ਆ ਤੁਹਾਨੂੰ ਨਜ਼ਰ ਆ ਰਹੀ, ਇਹ ਸੜਕ ਤੋਂ ਹੋ ਗਈ ਹੋਈ ਹੈ। ਇਹ ਇੱਥੋਂ ਮਿੱਟੀ ਚੁੱਕੀ ਜਾ ਰਹੀ ਹੈ, ਤੇ ਆ ਕਰੇਨ ਸਾਡੇ ਪਠਾਨ ਭਰਾਵਾਂ ਦੀ ਖੋਤੀ ਆ। ਅੱਜ ਹੈਗੀ ਆ ਕੱਚੀ ਸੜਕ ਦੀ ਸੈਰ, ਤੇ ਨਾਲੇ ਤੁਹਾਨੂੰ ਸਾਰੇ ਰਾਹ ਦਾ ਪਤਾ ਵੀ ਚੱਲ ਜੂਗਾ ਵੀ ਮੇਰੇ ਡੇਰੇ ਨੂੰ ਕੱਚਾ ਰਾਹ ਕਿਹੜਾ ਜਾਂਦਾ। ਅੱਗੇ ਵੀ ਇੱਕ ਦਿਨ ਇਹ ਮੈਂ ਦਿਖਾਇਆ ਤਾਂ ਹੈਗਾ ਸੀਗਾ। ਵਾਲੇਕੁਮ ਸਲਾਮ। ਤੁਸੀਂ ਇਹ ਦੇਖੋ ਵੀ ਕਿੰਨਾ ਸੋਹਣਾ ਸੁਥਰਾ ਜਿਹੜਾ ਨਾ ਆ ਟੱਗਾ ਖਲੋਤਾ ਹੈ, ਨਜ਼ਰ ਆ ਰਿਹਾ। ਹੁਣ ਮੈਨੂੰ ਬਹਰਹਾਲ ਕੈਮਰੇ ਦੇ ਵਿੱਚ ਹਲੇ ਐਡੀ ਕੋਈ ਚੀਜ਼ ਸਾਹਮਣੇ ਨਜ਼ਰ ਨਹੀਂ ਆਉਂਦੀ ਹੈਗੀ, ਕਿਉਂਕਿ ਰੋਸ਼ਨੀ ਆ। ਹਰ ਪਾਸੇ ਬੱਦਲ ਹੈ ਜੀ, ਤੇ ਕਿਸੇ ਵੇਲੇ ਵੀ ਇਹ ਜਿਹੜੇ ਬੱਦਲਾਂ 3 ਮਿੰਟ ਹੀ ਆਪਣਾ ਕੰਮ ਦਿਖਾ ਸਕਦੇ ਆ। ਇਸ ਵੇਲੇ ਸਾਡਾ ਜਿਹੜਾ ਮੱਕੀ ਦਾ ਜ਼ਿਮੀਂਦਾਰ ਆ, ਉਹ ਮੱਕੀ ਦੀ ਕਟਾਈ ਸ਼ੁਰੂ ਆ, ਦੀ ਗੁਹਾਈ ਸ਼ੁਰੂ ਆ, ਤੇ ਬਸ ਜੇ ਮੀਂਹ ਪੈ ਜੇ ਫਿਰ ਥੋੜਾ ਪਰੇਸ਼ਾਨ ਹੋ ਜਾਂਦਾ। ਬਾਕੀ ਰੇਟ ਨਾ ਕੋਈ ਜ਼ਿਆਦਾ ਨਾ ਕੋਈ ਥੋੜਾ, ਬਰਾਬਰ ਜਿਹਾ ਰੇਟ 2300-2400 ਰੁਪਈਆ ਮੱਕੀਆਂ ਨੂੰ ਲੱਗੀ ਜਾਂਦਾ। ਤੇ ਮੇਰੇ ਹਿਸਾਬ ਦੇ ਵਿੱਚ ਬਹੁਤ ਸੋਹਣਾ ਆ ਵੀ ਨਰਮਾ ਖਲੋਤਾ ਜੀ। ਤੇ ਆ ਇੱਧਰ ਮੇਰੇ ਸੱਜੇ ਪਾਸੇ ਇਹ ਪੱਠੇ ਆ ਜੀ। ਮੇਰੇ ਸੱਜੇ ਖੱਬੇ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ, ਲੇਬਰਾਂ ਲੱਗੀਆਂ ਹੋਈਆਂ ਮੱਕੀ ਨੂੰ। ਤੇ ਆ ਮੇਰੇ ਸੱਜੇ ਪਾਸੇ ਇੱਕ ਪੈਲੀ ਆ, ਇਹਦੇ ਵਿੱਚ ਮੱਕੀ ਵੱਢ ਕੇ ਛਿੱਲ ਕੇ ਤੇ ਆ ਥੱਲੇ ਜਿਹੜੇ ਆ ਭਰੇ ਪਏ ਆ, ਦੇਖ ਸਕਦੇ ਆ ਤੁਸੀਂ। ਕਿਆ ਸੋਹਣਾ ਨਜ਼ਾਰਾ ਜੀ ਅੱਜ ਸਵੇਰੇ ਸਵੇਰੇ ਦਾ ਹੈ। ਇਹ ਦੇਖੋ ਤੁਸੀਂ, ਸੜਕ ਦੇ ਨਾਲ ਲੱਗੇ ਹੋਏ ਪਪੂਲਰ, ਕਿੱਡੀ ਸੋਹਣੀ ਛਾਂ ਤੇ ਕਿੱਡਾ ਸੋਹਣਾ ਨਜ਼ਾਰਾ ਪੇਸ਼ ਕਰਦੇ ਆ। ਤੇ ਆ ਮੇਰੇ ਸੱਜੇ ਪਾਸੇ ਤਿਲਾਂ ਦੀ ਬਹੁਤ ਸੋਹਣੀ ਫਸਲ ਖਲੋਤੀ ਆ, ਫੁੱਲ ਵੀ ਚੱਕੇ ਹੋਏ ਆ ਤੇ ਕੈਪਸੂਲ ਵੀ ਨਿੱਕੇ ਨਿੱਕੇ ਲੱਗੇ ਹੋਏ ਆ। ਹੁਣ ਆਪਾਂ ਚੜ ਗਏ ਆ ਪੱਕੇ ਰੋਡ ਤੇ। ਇਹ ਪੱਕੇ ਰੋਡ ਦਾ ਜਿਹੜਾ ਆਪਣਾ ਸਾਥ ਆ, ਇਹ ਬਿਲਕੁਲ ਥੋੜਾ ਜਿਹਾ ਹੀ ਆ। ਇਹ ਬਸ ਆਪਾਂ ਇੱਥੋਂ ਜਾ ਕੇ ਜਿਹੜਾ ਅੱਗੋਂ ਬਿਲਕੁਲ ਮੁੜ ਜਾਣਾ ਸੱਜੇ ਪਾਸੇ ਕੱਚੇ ਰਾਹ ਤੇ। ਜੇ ਕੱਚੀ ਸੜਕ ਨੂੰ ਆਈਏ ਤਾਂ ਬਸ ਇੰਨਾ ਕੀ, ਜਿਹੜਾ ਬਸ ਸੜਕ ਪਾਰ ਹੀ ਕਰਨੀ ਆ ਪੱਕੀ। ਮੁੜ ਗਏ ਆਪਾਂ ਆਪਣੇ ਡੇਰੇ ਵੱਲ। ਲਓ ਜੀ, ਆਪਾਂ ਪਹੁੰਚ ਗਏ ਆ ਆਪਣੇ ਡੇਰੇ, ਤੇ ਡੇਰੇ ਬੈਠਾ ਰਾਣਾ ਬਹਾਦਰ ਸਿੰਘ, ਆਪਣਾ ਬਤਰੇਰ। ਸਭ ਤੋਂ ਪਹਿਲੇ ਕੁੱਤੀ ਹੈ, ਦੇਖੋ ਤੁਸੀਂ, ਇੰਤਜ਼ਾਰ ਵਿੱਚ ਆ ਰੋਟੀ ਦੇ। अस्सलाम वालेकुम जी, की हाल चाल? ठीक ठाक।
ਲਓ ਜੀ, ਸਾਨੂੰ ਵੇਖਣ ਤੇ ਸੁਣਨ ਵਾਲੇ ਪੰਜਾਬੀ ਬੈਸਟ ਫਾਰ ਐਵਰ ਦੇ ਸਾਰੇ ਟੱਬਰ ਨੂੰ ਜੀ ਅਸਲਾਮ ਵਾਲੇਕੁਮ ਤੇ ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਜੀ। ਇਸ ਵੇਲੇ ਮੈਂ ਪਹੁੰਚ ਗਿਆ ਹੋਇਆ ਆਪਣੇ ਪਿੱਪਲ ਵਾਲੇ ਡੇਰੇ ਦੇ ਵਿੱਚ ਤੇ ਕੋਲ ਦੀ ਮਿੱਠੀ ਮਿੱਠੀ ਬੋਲੀ ਜਿਹੜੀ ਆ ਸ਼ਾਇਦ ਤੁਹਾਨੂੰ ਵੀ ਸੁਣਦੀ ਹੋਵੇ। ਤੇ ਕਰਾਂਗੇ ਜੀ ਆਪਣਾ ਅੱਜ ਦਾ ਵਲੌਗ ਸ਼ੁਰੂ ਤੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਪਹਿਲੇ ਤੁਸੀਂ ਕੋਲ ਦੀ ਮਿੱਠੀ ਮਿੱਠੀ ਆਵਾਜ਼ ਕੰਨਾਂ ਦੇ ਵਿੱਚ ਰਸ ਘੋਲਦੀ ਉੱਤੇ ਕਿਧਰੇ ਬੈਠੀ ਹੈ, ਨਜ਼ਰ ਮੈਨੂੰ ਕੋਈ ਨਹੀਂ ਆ ਰਹੀ ਹੈਗੀ, ਸ਼ਾਇਦ ਤੁਹਾਨੂੰ ਆਵਾਜ਼ ਪਹੁੰਚੀ ਹੋਵੇ। ਤੇ ਅੱਜ ਦਾ ਜੋ ਕੁਝ ਵੀ ਦਿਹਾੜ ਦੇ ਵਿੱਚ ਕੀਤਾ ਉਹਦੀ ਤੁਹਾਡੇ ਨਾਲ ਸਾਂਝ ਕਰਾਂਗੇ ਜੀ। ਤੇ ਇਸ ਵੇਲੇ ਜਨਾਬ ਮੇਰੇ ਪਤਰੇ ਰਾਣਾ ਵਾਹਦ ਸਾਹਿਬ ਉਹ ਵੀ ਡੇਰੇ ਬੈਠੇ। अस्सलाम वालेकुम जी। ਇੱਥੋਂ ਕਰਕੇ ਇੰਜ ਕਰਕੇ ਫੜ ਲਿਓ ਜੀ, ਵੀ ਇੱਥੋਂ ਆਵਾਜ਼ ਜੇ ਜਾਂਦੀ। ਮੈਂ ਇੱਥੇ ਡੇਰੇ ਪੜਿਆ ਤੇ ਰਾਣਾ ਸਾਹਿਬ ਇੱਥੇ ਬੈਠੇ ਸੀਗੇ। ਹੋਰ ਸੁਣਾਓ ਜੀ, ਤਬੀਅਤ ਸਿਹਤ ਕਿੱਦਾਂ ਦੀ ਹੈ? ਠੀਕ ਠਾਕ ਜੀ। ਕੀ ਹੋ ਰਿਹਾ? ਮੈਂ ਪੈਰੇ ਤੇ ਬੈਠੇ ਆ ਜੀ। ਕਾਹਦੇ ਪੈਰੇ ਤੇ? ਕੱਲ ਮੈਂ ਤਾਂ 5 ਵਜੇ ਦਾ ਆਇਆ ਬੈਠਾ ਜੀ। ਅੱਛਾ, ਕਿਉਂ? ਕੱਲ ਸ਼ਾਮੀ ਆਇਆ, ਸਵੇਰ ਵੀ ਗੇੜਾ ਮਾਰ ਕੇ ਗਿਆ। ਹਾਂ ਹਾਂ ਸ਼ਾਮੀ ਆਇਆ, ਆ ਕੇ ਦੁਬਾਰਾ ਰੂਮ ਨੂੰ ਗੇੜਾ ਮਾਰਿਆ। ਹਾਂ ਰੂਮ ਤੁਸੀਂ ਦਿਖਾਈ ਸੀ, ਦੇਖੀ ਸੀ। ਹਾਂ ਹਾਂ ਦਿਖਾਈ ਸੀਗੀ ਇੱਕ ਦਿਨ ਆਪਣੇ ਉਹ ਕੈਮਰੇ। ਜਨਾਬ ਉੱਤੋਂ ਕੋਈ ਜਨਾਬ ਲਾਪਰ ਕੇ ਲੈ ਗਿਆ ਦਾਤੀ ਨਾਲ। ਰੂਹ ਵੱਢ ਲੈ ਗਿਆ? ਰੂਮ ਵੱਢ ਲੈ ਗਿਆ ਉੱਪਰੋਂ। ਹਾਂ, ਦੱਸੋ ਉਹ ਕਿਹੜਾ? ਹਾਲਾਂਕਿ ਨਾ ਮੈਂ ਉਜਾੜੀ ਨਾ ਮੈਂ ਕੋਈ ਹਜੇ ਤਾਂ ਹੁਣ ਹਜੇ ਖੜਾਈ ਵੀ ਨਹੀਂ, ਇੱਕ ਵਾਰੀ ਵੀ ਚੁਗਾਈ ਵੀ ਨਹੀਂ ਹੈ ਇੱਕ ਵਾਰੀ। ਆਹੋ ਹਲੇ ਤਾਂ ਚੁੱਗੀ ਵੀ ਨਹੀਂ ਹੈਗੀ। ਤੇ ਉਹ ਜਨਾਬ ਉੱਤੋਂ ਲਾਪਰ ਕੇ ਲੈ ਗਿਆ ਕੋਈ। ਹੂੰ, ਇਹ ਤਾਂ ਬੜਾ ਮਾੜਾ ਕੀਤਾ ਜੀ। ਹੁਣ ਉਸ ਪੈਰੇ ਤੇ ਬੈਠਾ ਹਾਂ ਵੀ ਆਊਗਾ ਹੀ ਗੇਟ ਥੱਲੇ। ਆਹੋ ਜੀ, ਨਹੀਂ ਕੱਲ ਮੈਂ ਰਿਹਾ ਤਾਂ ਯਾਰ 12-1 ਵਜੇ ਤੱਕ ਇੱਥੇ ਹੀ ਆ। ਮੈਂ ਦੇਖੇ ਤਾਂ ਹੈ ਪਰ ਮੈਂ ਰੂਮ 'ਚ ਵੜਦੇ ਨਹੀਂ ਕੋਈ ਦੇਖੇ ਹੈ। ਲਓ ਜੀ ਫੋਨ ਦੇਖਦੇ ਆ ਕਿਹਦਾ ਆ ਗਿਆ ਜੀ, ਪਤਾ ਨਹੀਂ ਜੀ ਕਿਹਦਾ, ਸੁਣ ਕੇ ਪਤਾ ਲੱਗੂਗਾ। हेलो, वालेकुम अस्सलाम। हाँ दनवीर, ठीक ठाक, की हाल? हाँ अच्छा हाँ हाँ लो जी, ਫੋਨ ਸੀਗਾ ਸਾਡੇ ਜਿਹੜੇ 10ਵੀਂ ਕਲਾਸ ਦੇ ਸਾਡੇ ਕਲਾਸ ਫੈਲੋ ਆ ਨਾ, ਉਹ ਕਹਿੰਦੇ ਆ ਵੀ ਤੂੰ ਗਰੁੱਪ ਦੇ ਵਿੱਚ ਗੈਰ ਹਾਜ਼ਰ ਆ ਕਈ ਦਿਨਾਂ ਤੋਂ, ਤੇ ਇਸ ਵਾਸਤੇ ਗਰੁੱਪ ਦੇ ਵਿੱਚ ਆ। ਚਲੋ ਆਨੇ ਆ ਜੀ। ਅੱਛਾ, ਹਵਾ ਵੀ ਚੱਲ ਰਹੀ ਆ ਤੇ ਪਸੀਨਾ ਫੇਰ ਨਹੀਂ ਸੁੱਕ ਰਿਹਾ। ਮੈਕ ਨੇੜੇ ਕਰ ਲਓ। ਹਾਂਜੀ ਹਾਂ, ਇਹ ਗਰਮੀ ਆ ਨਾ ਜੀ, ਤੇ ਹਬਸ ਬਣੀ ਹੋਈ ਆ। ਨਹੀਂ ਉਹ ਹਵਾ ਵੀ ਠੰਡੀ ਹੈ, ਹਵਾ ਚੱਲ ਰਹੀ ਹੈ, ਲੇਕਿਨ ਪਸੀਨਾ ਅੱਜ ਕੱਲ ਨਹੀਂ ਨਾ ਸੁੱਕਦਾ ਹੈ। ਨਹੀਂ ਉਹ ਤਾਂ ਭਾਦੋਂ ਚ ਹੁੰਦਾ ਯਾਰ। ਹੈ ਉਹ ਤਾਂ ਭਾਦਰੋਂ ਚ ਨਹੀਂ ਸੁੱਕਦਾ ਹੈਗਾ, ਇਹ ਤਾਂ ਹੁਣ ਹਾੜ ਆ। ਪਰ ਹੁਣ ਹਾੜ ਚ ਹਨੇਰੀਆਂ ਦੇ ਇਹ ਚੱਲਦਾ ਹੀ ਰਹਿਣਾ। ਤੇ ਕਿਉਂ ਬਾਰਿਸ਼ ਜਦੋਂ ਪੈ ਕੇ ਹਟਦੀ ਹੈ ਨਾ, ਫਿਰ ਹਬਸ ਜਿਹਾ ਬਣ ਜਾਂਦਾ। ਹਾਂ, ਹੁਣ ਪਰਸੋਂ ਮੀਂਹ ਵੀ ਪਿਆ। ਹਾਂਜੀ, ਇਸ ਕਰਕੇ। ਅੱਛਾ, ਹੁਣ ਤੁਸੀਂ ਬੈਠੇ ਆ ਪਹਿਰੇ ਤੇ। ਹਾਂਜੀ, ਤੇ ਮੈਂ ਵੀ ਤੁਹਾਡੇ ਨਾਲ ਇੱਥੇ ਪਹਿਰੇ ਤੇ ਫਿਰਨਾ। ਫਿਰ ਮੈਂ ਤੁਹਾਨੂੰ ਦਿਖਾਣਾ ਜੀ ਥੋੜੀ ਜਿਹੀ ਦੇਰ ਤੱਕ। ਰਾਣਾ ਵਾਹਦ ਸਾਹਿਬ ਦੇ ਨਾਲ ਉੱਠਾਂਗੇ, ਆਪਣੇ ਤਿਲ ਜਿਹੜੇ ਆ ਵੀ ਕਿੱਦਾਂ ਦੇ ਖਲੋਤੇ ਆ। ਹੁਣ ਤਾਂ ਪੂਰੀ ਹਰਿਆਲੀ ਮਾਰੀ ਹੋਈ ਉਹਨਾਂ ਨੇ। ਆ ਪੱਠੇ ਵੀ ਆਪਣੇ ਹੁਣ ਤਿਆਰ ਆ, ਲੱਗੇ ਖੜੇ ਆ। ਤੂੜੀ ਅਸੀਂ ਆ ਥੋੜੀ ਜਿਹੀ ਹਜੇ ਖੜਾਈ ਆ। ਇੱਕ ਤੂੜੀ ਦੀ ਧੜ ਮੈਂ ਵੇਚਣੀ ਆ। ਅੱਜ ਕੱਲ ਮੱਕੀਆਂ ਦੀ ਛੇਲ ਚਾਲੂ ਆ, ਤੇ ਪਹਿਲਾਂ ਤੂੜੀ ਨੂੰ ਹਰ ਬੰਦਾ ਪੁੱਛਦਾ ਸੀ, ਹੁਣ ਤੂੜੀ ਨੂੰ ਕੋਈ ਬੰਦਾ ਗਾਹਕ ਕੋਈ ਨਹੀਂ ਨੇੜੇ ਲੱਗਦਾ ਹੈਗਾ ਵੀ ਚਲੋ ਉਹ ਦੇ ਦਿੰਦੇ। ਤੇ ਮਿਰਚਾਂ ਆਪਣੀਆਂ ਲਾਲ ਹੋ ਰਹੀਆਂ, ਤੁਹਾਨੂੰ ਦਿਖਾਊਂਗਾ ਥੋੜੀ ਜਿਹੀ ਦੇਰ ਤੱਕ। ਰਾਣਾ ਸਾਹਿਬ ਦੇ ਕੋਲ ਇੱਥੇ ਥੋੜੀ ਜਿਹੀ ਦੇਰ ਬਹਿ ਜਾਈਏ, ਫਿਰ ਉਸ ਤੋਂ ਬਾਅਦ ਗੱਲਬਾਤ